व्यूअर्स वेलकम बैक इन आवर प्रोग्राम जी। डॉक्टर साहब साडी पहली ईमेल आई है न्यूयॉर्क तो डॉक्टर अरविंदर सिंह जी दी। ये लिखते हैं डॉक्टर साहब बीबी नीलम कौर जी ਅਤੇ TV 84 ਦੀ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗਊ ਰਕਸ਼ਾ ਦਲ ਪੰਜਾਬ ਦੇ ਲੜਾਕਿਆਂ ਦਾ ਲਿੰਕ ਤੁਹਾਨੂੰ ਭੇਜ ਰਿਹਾ ਹਾਂ, ਨਾਲ ਉਹਨਾਂ ਵੱਲੋਂ ਘੱਟ ਗਿਣਤੀਆਂ ਦੀ ਕੀਤੀ ਜਾਂਦੀ ਸੇਵਾ। ਇਹਨਾਂ ਨੇ ਬੁਲਟ ਪ੍ਰੂਫ ਜੈਕਟਾਂ ਪਾਈਆਂ ਹੋਈਆਂ ਹਨ ਅਤੇ ਇਹਨਾਂ ਕੋਲ ਹਥਿਆਰ ਹਨ ਗਊਆਂ ਦੀ ਰੱਖਿਆ ਕਰਨ ਲਈ। ਇਹਨਾਂ ਹਥਿਆਰਾਂ ਅਤੇ ਜੈਕਟਾਂ ਲਈ ਇਹਨਾਂ ਨੂੰ ਪੈਸੇ ਕੌਣ ਦੇ ਰਿਹਾ ਹੈ? ਆਉਣ ਵਾਲੇ अच्छे दिनों का एक होर नमूना जी। डॉक्टर साहब डॉक्टर अरविंदर सिंह जी का बहुत बहुत धन्यवाद। उन्होंने सानू लिखा जी, उन्होंने अच्छे दिन इसलिए शुरू किया कंकलूड किया उहदे नाल क्योंकि नरेंद्र मोदी का ये नारा सी चोणां वेले कि अच्छे दिन आएंगे जी। हुण जो कुछ वापर रहा है मीडिया दे विच एक काइंड ऑफ जोक बन गया है सोशल मीडिया के खास तौर पर भी ये अच्छे दिन ने जी। और जिस उन्होंने जिक्र किया है जी वीडियो भी है ਜਾਂ जी पिक्चर भी है मैं चाहांगा अपने साडे कैमरामैन उन्होंने मैं बेनती करदा कि वो इसनूं डिस्पले करन जी। ये वाक़या जिहड़ा है ये सामने आया है कि किवें दो मुसलमान नौजवान जिन्हां नूं बहुत बुरी तरह टॉर्चर किया और टॉर्चर वाला पार्ट भी उस वीडियो का हिस्सा है, उन्होंने पुट्ठे लटकाया गया। दूजा इल्ज़ाम लाया गया कि जी ये ਜਿਹੜੇ ਨੇ ਇਹਨਾਂ ਨੇ ਗਊ ਮਾਸ ਖਾਧਾ ਹੈ ਜਾਂ ਕੁਛ ਇਸ ਕਿਸਮ ਦਾ। ਪਰ ਮਕਸਦ ਜਿਹੜਾ ਉਹਨਾਂ ਦਾ ਇਹੀ ਸੁਨੇਹਾ ਦੇਣਾ ਹੈ ਕਿਉਂਕਿ ਜਦੋਂ ਅਸੀਂ ਚਾਰ ਚੁਫੇਰੇ ਦੇਖ ਰਹੇ ਹਾਂ ਵੀ ਇੱਕ ਪਾਸੇ ਹਿਸਟਰੀ ਸਾੜੀ ਜਾ ਰਹੀ ਹੈ ਦਿੱਲੀ ਦੇ ਵਿੱਚ, ਜਿਵੇਂ ਉਹਨਾਂ ਦਾ ਵਿਦੇਸ਼ ਮੰਤਰਾਲਾ ਹੋਮ ਮਿਨਿਸਟਰ ਸਾੜਨ ਤੇ ਲੱਗਾ ਹੋਇਆ ਹੈ ਜੀ। ਉਧਰੋਂ ਦੁਆਰਕਾ ਪੀਠ ਦੇ ਸ਼ੰਕਰਾਚਾਰੀਆ ਨੇ ਹੁਕਮ ਚਾੜਿਆ ਕਿ ਜੀ ਮੂਰਤੀਆਂ ਚੱਕੋ ਸ਼ਿਰਦੀ ਦੇ ਸਾਈਂ ਬਾਬੇ ਦੀਆਂ, ਉਹ ਪਿਉਰੀਫਿਕੇਸ਼ਨ ਸ਼ੁੱਧਤਾ ਹੋ ਰਹੀ ਹੈ ਹਿੰਦੂਆਂ ਦੀ ਜੀ, ਸੋ ਹਿੰਦੂ ਧਰਮ ਦੀ। ਸੋ ਪੰਜਾਬ ਦੇ ਵਿੱਚ ਇਹ ਸੋ ਕਾਲਡ ਗਊ ਰਕਸ਼ਾ ਦਲ ਜਿਹੜਾ ਹੈ ਇਸ ਦਾ ਜਿਹੜੀ ਪਿਕਚਰ ਜਿਹੜੀ ਕਿ ਉਹਨਾਂ ਨੇ ਬੜੇ ਖੁੱਲ੍ਹ ਕੇ ਆਪਣੇ ਬੜੇ ਮਾਣ ਨਾਲ ਲਵਾਈ ਹੈ। ਉਹਨਾਂ ਦੇ ਜਿਹੜੇ ਕਾਡਰ ਹੈ ਉਹਨਾਂ ਦੇ ਬੁਲਟ ਪ੍ਰੂਫ ਜੈਕਟਸ ਪਾਈਆਂ ਹੋਈਆਂ, ਹੱਥ ਦੇ ਵਿੱਚ ਹਥਿਆਰ ਨੇ। ਟੀਵੀ ਸਕਰੀਨ ਤੇ ਦੇਖ ਸਕਦੇ ਹੋ, ਟੀਵੀ ਸਕਰੀਨ ਤੇ ਦੇਖ ਸਕਦੇ ਹੋ ਤੁਸੀਂ ਜੀ। ਔਰ ਕਿਵੇਂ ਉਹਨਾਂ ਨੂੰ ਟਾਰਚਰ ਵੀ ਕਰ ਰਹੇ ਨੇ ਔਰ ਉਹਨਾਂ ਨੇ ਕਿਹਾ ਕਿ ਜੀ ਇਹ ਬਿਲਕੁਲ ਅਸੀਂ ਕਿਸੇ ਨੂੰ ਇਹ ਮਾਫ ਨਹੀਂ ਕਰਾਂਗੇ ਔਰ ਇਹ ਹੁਣ ਗਊ ਰਕਸ਼ਾ ਦਲ ਬਣ ਗਿਆ। ਸੋ ਅਸੀਂ ਸਮਝਦੇ ਹਾਂ ਵੀ ਇਹ ਗਊ ਰਕਸ਼ਾ ਦਲ ਗੁੰਡਿਆਂ ਦਾ ਹੀ ਇੱਕ ਗਰੁੱਪ ਖੜਾ ਕੀਤਾ। ਇਸ ਤੋਂ ਪਹਿਲਾਂ ਜਿਵੇਂ ਸ਼ਿਵ ਸੈਨਾ, ਬਜਰੰਗ ਦਲ, ਇਸ ਕਿਸਮ ਦੀਆਂ ਜਿਹੜੀਆਂ ਜਥੇਬੰਦੀਆਂ ਇਹ ਏਜੰਸੀਆਂ ਦੀਆਂ ਆਪਣੀਆਂ ਆਊਟਫਿਟਸ ਰਹਿੰਦੀਆਂ ਨੇ, ਪਰ ਕੁੱਲ ਮਿਲਾ ਕੇ ਹੁਣ ਕਿਉਂਕਿ ਸਰਕਾਰ ਉਹਨਾਂ ਦੀ ਹੈ, ਕਾਨੂੰਨ ਦੀ ਜਿਹੜੀ ਗ੍ਰਿਫਤ 'ਚੋਂ ਵੀ ਉਹ ਬਾਹਰ ਨੇ। ਇੱਕ ਪਾਸਾ ਅਸੀਂ ਦੇਖਦੇ ਹਾਂ ਕਿ ਅੰਬਾਲੇ ਦੇ ਵਿੱਚ ਇੱਕ ਸਿੱਖ ਦੇ ਉੱਤੇ ਹੱਲਾ ਕੀਤਾ ਜਾਂਦਾ ਈਵਨ ਜੇਲ੍ਹ ਦੇ ਵਿੱਚ ਕਿ ਜੀ ਉਹਨੇ ਕਿਉਂਕਿ ਫੇਸਬੁੱਕ ਦੇ ਉੱਤੇ ਜਾਂ ਕਿਤੇ ਕੋਈ ਲਿੰਕ ਸ਼ੇਅਰ ਕੀਤਾ ਜਿਹਦੇ 'ਚ ਸੌਦਾ ਸਾਹਿਬ ਦੀ ਫੋਟੋ ਜਿਹੜੀ ਆ ਉਹ ਪਿੰਡਾਂ ਵਾਲਿਆਂ ਦੇ ਪੈਰਾਂ 'ਚ ਬੈਠੀ ਦਿਖਾਈ ਸੀ ਤੇ ਉਹਨੂੰ ਈਵਨ ਕੌਨਵੈਂਸ ਦੇ ਨਾਲ ਜੇਲ੍ਹ ਦੇ ਵਿੱਚ ਵੀ ਉਹਦੇ ਸੋ ਕਾਲਡ ਉਹਦੇ ਚੇਲਿਆਂ ਨੇ ਉਹਦੇ 'ਤੇ ਅਟੈਕ ਕੀਤਾ ਸਿੰਘ, ਤੇ ਉਹ ਵੀ ਫੋਟੋ ਆਈ ਹੈ ਕਿ ਕਿਵੇਂ ਅੰਮ੍ਰਿਤਧਾਰੀ ਸਿੱਖ ਨੂੰ ਉਹਨਾਂ ਨੇ ਕੀਤਾ। ਇਸੇ ਤਰ੍ਹਾਂ ਮਾਲਵਾ ਬੈਲਟ ਦੇ ਵਿੱਚ ਇੱਕ ਨੌਜਵਾਨ ਜਿਹਨੇ ਇੱਕ ਨਜ਼ਮ ਕਵਿਤਾ ਲਿਖੀ ਉਸ ਨੂੰ ਗ੍ਰਿਫਤਾਰ ਕਰਵਾਇਆ ਗਿਆ। ਪਰ ਦੂਸਰੇ ਪਾਸੇ ਇਹ ਗੁੰਡਾ ਦਲ ਜਿਹੜਾ ਗਊ ਰਕਸ਼ਾ ਦੇ ਨਾਂ ਥੱਲੇ ਹਥਿਆਰਾਂ ਦਾ, ਬੁਲਟ ਪ੍ਰੂਫ ਜੈਕਟਾਂ ਦਾ ਸ਼ਰੇਆਮ ਇਸਤੇਮਾਲ ਕਰਕੇ ਇਹ ਘੁੰਮ ਰਿਹਾ ਅਤੇ ਇਹਨੂੰ ਕਿਹਨਾਂ ਦੀ ਸਰਪ੍ਰਸਤੀ ਹੈ ਜਾਂ ਇਹ ਕਿਹਦੇ ਹੁਕਮਾਂ ਥੱਲੇ ਜਾਂ ਪੰਜਾਬ 'ਚ ਕੀ ਕਾਰਾ ਕਰਨਗੇ। ਮੈਨੂੰ ਇਹ ਨਜ਼ਰ ਆ ਰਿਹਾ ਵੀ ਆਉਣ ਵਾਲੇ ਦਿਨਾਂ 'ਚ ਖਾਸ ਤੌਰ 'ਤੇ ਮਲੇਰਕੋਟਲੇ ਦੇ ਮੁਸਲਮਾਨਾਂ ਨਾਲ ਸੰਬੰਧਿਤ ਮੈਨੂੰ ਹਮੇਸ਼ਾ ਇਹ ਰਹਿੰਦਾ ਕਿ ਵੀ ਸਾਡਾ ਹਮੇਸ਼ਾ ਹੀ ਇਤਿਹਾਸ ਦਾ ਇਹ ਉਹ ਸੁਨਹਿਰੀ ਚੈਪਟਰ ਸਾਨੂੰ ਰਿਮਾਈਂਡ ਕਰਵਾਉਂਦੇ ਨੇ ਜਦੋਂ ਸ਼ੇਰ ਮੁਹੰਮਦ ਖਾਨ ਨੇ ਹਾਂ ਦਾ ਨਾਰਾ ਮਾਰਿਆ ਸੀ ਔਰ ਕਿਵੇਂ ਅੱਜ ਵੀ 47 ਦੇ ਪਾਗਲਪਨ ਦੇ ਦੌਰ 'ਚ ਵੀ ਬਚਾ ਰਿਹਾ। ਪਰ ਹੁਣ ਇਹ ਤੁਲੇ ਹੋਏ ਨੇ ਕਿ ਸਿੱਖਾਂ ਨੂੰ ਅੱਗੇ ਲਾ ਕੇ ਪੰਜਾਬ ਦੇ ਵਿੱਚ ਜਿਹੜਾ ਇਹ ਮੁਸਲਮਾਨਾਂ ਦੇ ਖਿਲਾਫ ਕੋਈ ਨਾ ਕੋਈ ਹਿੰਸਕ ਕਾਰਵਾਈਆਂ ਕਰਵਾਉਣਗੇ। ਉਹਨਾਂ ਦਾ ਜੇ ਚੱਲਿਆ ਨਹੀਂ ਅਤੇ ਇਹ ਇਹਨਾਂ ਨੇ ਹੁਣ ਇਹ ਗਊ ਰਕਸ਼ਾ ਦਲ ਜਾਂ ਬਜਰੰਗ ਦਲ ਇਸ ਕਿਸਮ ਦੀ ਕੋਈ ਆਉਣ ਵਾਲੇ ਦਿਨਾਂ 'ਚ ਕੋਈ ਕਾਰਵਾਈ ਜਿਹਦੇ 'ਚ ਭਾਵੇਂ ਕਿਤੇ ਗਊ ਦਾ ਸਿਰ ਜਿਹੜਾ ਉਹ ਸੁੱਟਿਆ ਦਿਖਾ ਦੇਣਗੇ, ਉਹ ਮੁਸਲਮਾਨਾਂ ਦੇ ਖਾਤੇ 'ਚ ਪਾ ਦੇਣਗੇ, ਉਹਨਾਂ ਦੇ ਖਿਲਾਫ ਹਿੰਸਾ ਕਰਨਗੇ। ਸੋ ਅਸੀਂ ਇਸ ਲਈ ਸਮਝਦੇ ਹਾਂ ਵੀ ਸਾਨੂੰ ਤਿਆਰ ਰਹਿਣਾ ਚਾਹੀਦਾ ਇਸ ਕਿਸਮ ਦੀਆਂ ਹਰਕਤਾਂ ਲਈ ਜੋ ਆਉਣ ਵਾਲੇ ਦਿਨਾਂ ਜਿਹਨਾਂ ਨੇ ਕਰਨੀਆਂ ਨੇ ਔਰ ਐਪਰੋਪਰੀਏਟ ਰਿਸਪੌਂਸ ਹੋਣਾ ਚਾਹੀਦਾ।
ਸੋ ਡਾਕਟਰ ਅਰਵਿੰਦਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਇਹ ਲਿੰਕ ਵੀ ਭੇਜਿਆ ਔਰ ਸਾਨੂੰ ਲਿਖਿਆ ਵੀ। ਜੀ ਡਾਕਟਰ ਸਾਹਿਬ, ਸਾਡੀ ਅਗਲੀ ਈਮੇਲ ਵੀਰ ਚਰਨਜੀਤ ਸਿੰਘ ਜੀ ਦੀ ਮੋਗੇ ਤੋਂ ਹੈ। ਇਹ ਲਿਖਦੇ ਹਨ, ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ, ਸਤਿ ਸ਼੍ਰੀ ਅਕਾਲ। ਮੈਂ ਭਾਈ ਚਰਨਜੀਤ ਸਿੰਘ ਸੁਜੋ ਦੀ ਇੰਟਰਵਿਊ TV 84 ਤੇ ਦੇਖੀ। ਭਾਈ ਜਗਤਾਰ ਸਿੰਘ ਹਵਾਰਾ ਬਾਰੇ ਸੁਣਿਆ, ਬਹੁਤ ਇੰਸਪੀਰੇਸ਼ਨ ਮਿਲੀ। ਉਹਨਾਂ ਦੀ ਜੇਲ੍ਹ ਚੋਂ ਰਿਹਾਈ ਲਈ ਅਰਦਾਸ ਕੀਤੀ ਤੇ ਪਾਠ ਸ਼ੁਰੂ ਕੀਤਾ। ਮੈਂ ਐਕਚੁਅਲੀ ਕਲੀਨ ਸ਼ੇਵ ਹਾਂ, ਹੁਣ ਆਪਣੇ ਸਿੱਖੀ ਸਰੂਪ ਵਿੱਚ ਆ ਰਿਹਾ ਹਾਂ। ਇੱਕ ਦਿਨ ਆਪਣੀ ਕੌਮ ਲਈ ਕੁਝ ਜ਼ਰੂਰ ਕਰਾਂਗਾ, ਕਿਉਂਕਿ ਵਿਰਾਗ ਬਹੁਤ ਆਉਂਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵੀਰ ਚਰਨਜੀਤ ਸਿੰਘ ਮੋਗਾ ਜੀ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਲਗਾਤਾਰਤਾ ਨਾਲ। ਉਹ ਇਹਨਾਂ ਦੀ ਦੂਸਰੀ ਤੀਸਰੀ ਈਮੇਲ ਹੈ ਜੀ। ਉਹ ਕਾਫੀ ਵਿਰਾਗ 'ਚ ਵੀ ਨੇ, ਪਿਆਰ 'ਚ ਵੀ ਨੇ, ਕਈ ਵਾਰ ਆਪਣੇ ਜਜ਼ਬਾਤ ਦਾ ਇਜ਼ਹਾਰ ਵੀ ਕਰਦੇ ਨੇ ਕੁਛ ਕਰਨ ਦੇ ਲਈ। ਮੈਂ ਵੈਸੇ ਉਹਨਾਂ ਨੂੰ ਇਹ ਬੇਨਤੀ ਕਰਾਂਗਾ ਨਿੱਜੀ ਤੌਰ 'ਤੇ ਵੀ ਕਿ ਅੱਜ ਕੱਲ੍ਹ ਏਜੰਸੀਆਂ ਦਾ ਜਿਹੜਾ ਕੰਮ ਹੈ ਉਹ ਫੇਸਬੁੱਕ ਔਰ ਵਟਸਐਪ ਜਾਂ ਈਮੇਲਸ ਦੂਜੇ ਤੀਜੇ ਇਹਨਾਂ ਨੂੰ ਲੈ ਕੇ ਹੀ ਉਹ ਅਰੈਸਟ ਵੀ ਕਰ ਰਹੇ ਨੇ, ਉਸ ਦੇ ਉੱਤੇ ਅੱਖ ਵੀ ਰੱਖਦੇ ਨੇ, ਹਰਾਸਮੈਂਟ ਵੀ ਕਰਦੇ ਨੇ ਜੀ। ਸੋ ਉਹ ਸਿਰਫ ਜਿਹੜਾ ਕੋਈ ਮੁੱਦਾ ਹੈ ਉਸ ਦਾ ਜ਼ਿਕਰ ਕਰਿਆ ਕਰਨ, ਹੋਰ ਆਪਣੇ ਜਜ਼ਬਾਤਾਂ ਨੂੰ, ਭਾਵਾਂ ਨੂੰ ਆਪਣੇ ਤੱਕ ਰੱਖਣ। ਜਦੋਂ ਗੁਰੂ ਨੇ ਜਿਹਨੂੰ ਵੀ ਸਮਰੱਥਾ ਸਿੰਘ ਸਿੰਘਣੀ ਨੂੰ ਦੇਣੀ ਹੈ ਜੀ, ਉਹਨੇ ਕੁਛ ਕਰ ਵਿਖਾਣਾ। ਪਰ ਸਾਨੂੰ ਇਹ ਕਹਿਣ ਦੀ ਲੋੜ ਨਹੀਂ ਹੁੰਦੀ ਕਿ ਜੀ ਅਸੀਂ ਕੁਛ ਕਰਾਂਗੇ ਜਾਂ ਕਰਨਾ ਚਾਹੁੰਦੇ ਜੀ। ਅਸੀਂ ਸਮਝਦੇ ਹਾਂ ਵੀ ਉਹਨਾਂ ਦੀ ਬਹੁਤ ਚੰਗੀ ਗੱਲ ਹੈ ਵੀ ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਆਰੰਭ ਕੀਤਾ ਹੈ ਔਰ ਸਿੱਖੀ ਸਰੂਪ ਵੱਲ ਵੀ ਪਰਤ ਰਹੇ ਨੇ। ਉਹਨਾਂ ਨੂੰ ਵੀਰ ਚਰਨਜੀਤ ਸਿੰਘ ਸੁਜੋ, ਜਿਨ੍ਹਾਂ ਦਾ ਪਿਛਲੇ ਦਿਨਾਂ 'ਚ ਇੰਟਰਵਿਊ TV 84 ਨਿਊਜ਼ ਦੇ ਉੱਤੇ ਬੜਾ ਅੱਛਾ ਇੰਟਰਵਿਊ ਸੀ। ਉਹਨਾਂ ਨੇ, ਕਿਉਂਕਿ ਉਹ ਧਰਮ ਭਰਾ ਨੇ ਭਾਈ ਜਗਤਾਰ ਸਿੰਘ ਹਵਾਰਾ ਦੇ, ਔਰ ਉਸ ਹਵਾਲੇ ਨਾਲ ਉਹਨਾਂ ਨੇ ਬੜਾ ਅੱਛਾ ਉਹਨਾਂ ਦਾ ਸਾਰਾ ਕਿਵੇਂ ਬਚਪਨ, ਕਿਵੇਂ ਉਹ ਇਸ ਪਾਸੇ ਆਏ ਔਰ ਕਿਸ ਜਿਹੜੀ ਹੈ ਚੜ੍ਹਦੀ ਕਲਾ ਦੀ ਸਪਿਰਿਟ 'ਚ ਭਾਈ ਹਵਾਰਾ ਵਿਚਰ ਰਹੇ ਨੇ, ਇਸ ਦਾ ਉਹਨਾਂ ਨੇ ਬੜੇ ਵੇਰਵੇ ਦੇ ਨਾਲ ਜ਼ਿਕਰ ਕੀਤਾ ਜੀ। ਸੋ ਅਸੀਂ ਸਮਝਦੇ ਹਾਂ ਵੀ ਜਗਤਾਰ ਸਿੰਘ ਹਵਾਰਾ ਨਾਇਕ ਨੇ ਅੱਜ ਦੇ ਦੌਰ ਦੇ ਸਾਰੇ ਹੀ ਸਿੱਖ ਕੌਮ ਦਾ ਜਿਹੜਾ ਅਣਖੀ ਤਬਕਾ ਹੈ। ਇੱਕ ਤਾਂ ਉਹ ਨੇ ਮੁਰਦਾ ਜ਼ਮੀਰ ਨੇ, ਇੱਕ ਬਾਦਲ ਦੇ ਸਿੱਖ ਨੇ। ਬੇਸ਼ੱਕ ਉਹਨਾਂ ਨੇ ਦਾੜੇ ਪ੍ਰਕਾਸ਼ ਰੱਖੇ ਹੋਣ, ਉੱਤੋਂ ਦੀ ਗਾਤਰੇ ਵੀ ਪਾਏ ਹੋਣ, ਪਰ ਜਦੋਂ ਤੁਸੀਂ ਬਾਦਲ ਦੇ ਸਿੱਖ ਬਣ ਗਏ ਫਿਰ ਗੁਰੂ ਦੇ ਸਿੱਖ ਵਾਲੀ ਗੱਲ ਤਾਂ ਰਹੀ ਨਹੀਂ ਹੈ ਜੀ। ਸੋ ਅਸੀਂ ਸਮਝਦੇ ਹਾਂ ਵੀ ਇਹ ਅਣਖੀ ਨੌਜਵਾਨ ਜਿਹੜੇ ਸੱਚਿਆਰੇ ਨੌਜਵਾਨ ਨੇ, ਇਹ ਪ੍ਰਭਾਵਿਤ ਵੀ ਫਿਰ ਉਹਨਾਂ ਤੋਂ ਹੀ ਹੁੰਦੇ ਨੇ ਜਿਹੜੇ ਸੱਚਮੁੱਚ ਸੱਚਿਆਰੇ ਨੇ ਜੀ। ਸੋ ਜਗਤਾਰ ਸਿੰਘ ਹਵਾਰਾ ਦੀ ਰਿਹਾਈ ਦੇ ਲਈ ਜਾਂ ਉਹਨਾਂ ਦੀ ਚੜ੍ਹਦੀ ਕਲਾ ਦੇ ਲਈ ਥਾਂ ਥਾਈਂ ਜਿਹੜੇ ਗੁਰੂ ਪਿਆਰ ਵਾਲੇ ਨੇ, ਉਹ ਗੁਰੂ ਨੂੰ ਅਰਦਾਸ ਰੂਪ ਵਿੱਚ, ਬੇਨਤੀ ਰੂਪ ਵਿੱਚ ਜਿਹੜੇ ਨੇ ਉਹ ਆਜ਼ਜ਼ੀ ਦੇ ਨਾਲ ਸਮਰਪਿਤ ਹੁੰਦੇ ਨੇ ਜੀ। ਪ੍ਰੋਟੈਸਟ ਵੀ ਹੁੰਦੇ ਨੇ ਔਰ ਵਰਤ ਵੀ ਚੱਲ ਰਿਹਾ ਹੈ ਜਿਹੜਾ ਇਸ ਦੇ ਉੱਤੇ ਭੁੱਖ ਹੜਤਾਲ ਵੀ, ਉਹਦਾ ਅਸੀਂ ਜ਼ਿਕਰ ਬਾਅਦ 'ਚ ਕਰਾਂਗੇ ਜੀ। ਸੋ ਇਹਨਾਂ ਦਾ ਵੀਰ ਚਰਨਜੀਤ ਸਿੰਘ ਮੋਗਾ ਦਾ ਬਹੁਤ ਬਹੁਤ ਧੰਨਵਾਦ, ਉਹਨਾਂ ਨੇ ਸਾਨੂੰ ਲਿਖਿਆ ਜੀ। ਸਾਡੀ ਅਗਲੀ ਈਮੇਲ ਆਈ ਹੈ ਵੀਰ ਮਨਵੀਰ ਜੀ ਦੀ। ਇਹ ਲਿਖਦੇ ਹਨ ਤੇ ਇਹਨਾਂ ਦੀ ਲਿਖਤ ਦਾ ਵਿਸ਼ਾ ਹੈ ਇਸ਼ੂ ਇਨ ਪੈਲੇਸਤੀਨ। ਸਤਿਕਾਰਯੋਗ ਡਾਕਟਰ ਅਮਰਜੀਤ ਸਿੰਘ ਜੀ ਅਤੇ ਸਮੁੱਚੇ ਪੰਥ ਨੂੰ ਦਾਸ ਵੱਲੋਂ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਡਾਕਟਰ ਸਾਹਿਬ, ਕੱਲ੍ਹ ਮੈਂ ਆਪਣੇ ਇੱਕ ਪਾਕਿਸਤਾਨੀ ਵੀਰ ਤੋਂ ਪੈਲੇਸਤੀਨ ਬਾਰੇ ਸੁਣਿਆ। ਕਿਰਪਾ ਕਰਕੇ ਇਸ ਬਾਰੇ ਚਾਨਣਾ ਪਾਓ ਅਤੇ ਅਸੀਂ ਉਹਨਾਂ ਇਨੋਸੈਂਟ ਲੋਕਾਂ ਦੀ ਕਿਸ ਤਰ੍ਹਾਂ ਹੈਲਪ ਕਰ ਸਕਦੇ ਹਾਂ। ਇੱਕ ਮੈਂ ਆਪਣੇ ਵੀਰਾਂ ਨੂੰ ਕਹਿਣਾ ਚਾਹੁੰਦਾ ਹਾਂ ਕਿ ਕਿਰਪਾ ਕਰਕੇ ਕਿਸੇ ਮਨੁੱਖ ਬਾਰੇ ਸਿੰਘ ਸਾਹਿਬ ਅੱਖਰ ਨਾ ਵਰਤਿਆ ਜਾਵੇ। ਇਸ ਖਿਤਾਬ ਦੇ ਹੱਕਦਾਰ ਸਿਰਫ ਸੱਚੇ ਪਾਤਸ਼ਾਹ ਦਸਮ ਪਿਤਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਹਨ, ਕਿਉਂਕਿ ਸਿੰਘ ਸਾਹਿਬ ਦਾ ਮਤਲਬ ਸਿੱਖਾਂ ਦਾ ਮਾਲਕ ਹੈ। ਸੋ ਸਿਰਫ ਗੁਰੂ ਸਾਹਿਬ ਨੂੰ ਸੰਬੋਧਨ ਕਰਦੇ ਹੋਏ ਹੀ ਵਰਤਿਆ ਜਾਣਾ ਚਾਹੀਦਾ ਹੈ। ਭੁੱਲ ਚੁੱਕ ਮਾਫ ਕਰਨਾ ਜੀ। ਜੀ ਡਾਕਟਰ ਸਾਹਿਬ। ਵੀਰ ਮਨਵੀਰ ਸਿੰਘ ਜੀ ਦਾ ਬਹੁਤ ਬਹੁਤ ਧੰਨਵਾਦ। ਉਹਨਾਂ ਨੇ ਆਪਣੇ ਇਸ ਲਿਖਤ ਰਾਹੀਂ 2 ਸਵਾਲ ਉਠਾਏ ਨੇ ਜਿਹੜੇ ਸਮੇਂ ਦੀ ਜਦੋਂ ਮੈਂ ਸੀਮਾ ਦੇਖਾਂ ਜੀ ਤੇ ਵੀਰ ਵਿੱਚ ਜਾਣ ਦੀ ਆਗਿਆ ਨਹੀਂ ਦਿੰਦੇ ਜੀ। ਫਲਸਤੀਨ ਵਾਲਾ ਮੁੱਦਾ ਅਸੀਂ ਫਿਰ ਕਿਸੇ ਵਕਤ ਲਈ ਰੱਖ ਲੈਂਦੇ, ਕਿਉਂਕਿ ਇਹ ਇੱਕ ਪੂਰਾ ਇਸ਼ੂ ਹੈ, ਇਹਦੇ ਤੇ ਇੱਕ ਪੂਰਾ ਸੈਗਮੈਂਟ ਚਾਹੀਦਾ ਕਿ ਉਹਨਾਂ ਦੀ ਕੀ ਦਾਸਤਾਨ ਹੈ ਜੀ। ਦੂਸਰਾ ਇਸ਼ੂ ਜਿਹੜਾ ਉਹਨਾਂ ਨੇ ਇਹ ਕਿਹਾ ਕਿ ਜੀ ਸਿੰਘ ਸਾਹਿਬ ਕਿਸੇ ਨੂੰ ਨਹੀਂ ਕਹਿਣਾ ਚਾਹੀਦਾ, ਕਿਉਂਕਿ ਇਹ ਤਾਂ ਸਿਰਫ 10ਵੇਂ ਪਾਤਸ਼ਾਹ ਲਈ ਹੈ ਜੀ। ਦੇਖੋ, ਇਹ ਇੱਕ ਸੈਟ ਆਫ ਸਕਾਲਰਸ ਨੇ ਜਿਨ੍ਹਾਂ ਨੇ ਇਹ ਵਿਚਾਰ ਦਿੱਤਾ ਹੈ, ਉਹ ਹਰ ਇੱਕ ਨੂੰ ਆਪਣੇ ਵਿਚਾਰ ਦੇਣ ਦਾ ਹੱਕ ਹੈ। ਪਰ ਮੈਨੂੰ ਇਹ ਲੱਗਦਾ ਹੈ ਵੀ 10ਵੇਂ ਪਾਤਸ਼ਾਹ ਲਈ ਤਾਂ ਪਾਤਸ਼ਾਹ ਹੈ, ਉਹ ਤਾਂ ਪਾਤਸ਼ਾਹਾਂ ਦੇ ਪਾਤਸ਼ਾਹ ਨੇ ਜੀ। ਔਰ ਜਿਹੜੇ ਪਹਿਲੇ ਸਿੱਖ ਰਾਜ ਦੇ ਸਿੱਕੇ ਨੇ ਉਹ ਵੀ ਉਹਨਾਂ ਨੂੰ ਇਵੇਂ ਹੀ ਗੁਰੂ ਕਲਗੀਧਰ ਪਾਤਸ਼ਾਹ ਦਸ਼ਮੇਸ਼ ਪਿਤਾ ਗੁਰੂ ਕਲਗੀਧਰ ਅਸੀਂ ਇਵੇਂ ਸੰਬੋਧਨ ਕਰਦੇ ਹਾਂ। ਉਸ ਦੇ ਵਿੱਚ ਵੀ ਬੜਾ ਸਪਸ਼ਟਤਾ ਦੇ ਨਾਲ ਹੈ ਸਿੱਕਾ ਜ਼ਦ ਬਰ ਹਰ ਦੋ ਆਲਮ,
ਤੇਗ ਨਾਨਕ ਵਾਹਬ ਅਸਤ ਫਤਿਹ ਗੋਬਿੰਦ ਸਿੰਘ ਸ਼ਾਹੇ ਸ਼ਾਹਾਂ ਫਜ਼ਲ ਸੱਚਾ ਸਾਹਿਬ ਅਸਤ। ਸੋ ਉਹ ਸ਼ਾਹਾਂ ਦੇ ਸ਼ਹਿਨਸ਼ਾਹ ਨੇ ਜੀ। ਸੋ ਅਸੀਂ ਸਮਝਦੇ ਹਾਂ ਵੀ ਇਹ ਜਿਹੜਾ ਜਦੋਂ ਅਸੀਂ ਕਿਸੇ ਨੂੰ ਸਿੰਘ ਸਾਹਿਬ ਕਹਿੰਦੇ ਹਾਂ, ਇਹ ਇਨਫੈਕਟ ਗੁਰੂ ਕਲਗੀਧਰ ਪਾਤਸ਼ਾਹ ਦੇ ਸਿੰਘ ਸ਼ਬਦ ਦੀ ਰੈਕਗਨੀਸ਼ਨ ਹੈ। ਇਸ ਦਾ ਮਤਲਬ ਅਸੀਂ ਇੱਕ ਤਾਂ ਕਿਸੇ ਸਿਰਗੁੰਮ ਨੂੰ ਜਾਂ ਪਤਤ ਨੂੰ ਜਾਂ ਦੂਜੇ ਨੂੰ ਤਾਂ ਨਹੀਂ ਕਹਿੰਦੇ, ਜਿਹਦੇ ਲਈ ਵੀ ਅਸੀਂ ਸਤਿਕਾਰ ਦੇ ਨਾਲ ਕਰਦੇ ਹਾਂ। ਔਰ ਇਹ ਵੀ ਇੱਕ ਇਤਿਹਾਸਕ ਸੱਚਾਈ ਹੈ ਕਿ ਮਹਾਰਾਜਾ ਰਣਜੀਤ ਸਿੰਘ ਨੂੰ ਮਹਾਰਾਜਾ ਗੈਰ ਸਿੱਖ ਕਹਿੰਦੇ ਸੀ, ਸਿੱਖ ਮਹਾਰਾਜਾ ਨਹੀਂ ਸੀ ਕਹਿੰਦੇ। ਸਿੱਖਾਂ ਦੇ ਲਈ ਮਹਾਰਾਜ ਸਤਿਗੁਰੂ ਹੀ ਨੇ। ਤੇ ਰਣਜੀਤ ਸਿੰਘ ਵੀ ਜਿਹੜਾ ਹੈ ਉਹ ਆਪਣੇ ਆਪ ਨੂੰ ਸਿੰਘ ਸਾਹਿਬ ਹੀ ਕਹਾ ਕੇ ਖੁਸ਼ ਹੁੰਦਾ ਸੀ। ਔਰ ਇਹਦਾ ਸਬੂਤ ਜਿਹੜੀ ਹਰਿਮੰਦਰ ਸਾਹਿਬ ਦੀ ਦਸ਼ਨੀ ਡਿਓੜੀ ਦੇ ਉੱਤੇ, ਦਸ਼ਨੀ ਡਿਓੜੀ ਦੇ ਅੰਦਰ ਮੁੱਖ ਦੀਵਾਰ ਦੇ ਉੱਤੇ ਜਿਹੜਾ ਉੱਤੇ ਲਿਖਿਆ ਹੋਇਆ, ਜਿੱਥੇ ਸੋਨੇ ਦੇ ਪੱਥਰਾਂ ਦੀ ਸੇਵਾ ਹੈ ਕਿ ਵੀ ਇਸ ਸਥਾਨ ਦੀ ਸੇਵਾ ਸਤਿਗੁਰੂ ਰਾਮਦਾਸ ਜੀ ਨੇ ਦਇਆ ਕਰਕੇ ਸਿੰਘ ਸਾਹਿਬ ਮਹਾਰਾਜਾ ਰਣਜੀਤ ਸਿੰਘ ਪਾਸੋਂ ਕਰਵਾ। ਸੋ ਮਹਾਰਾਜਾ ਦੂਜਿਆਂ ਦਾ ਵਰਡ ਵੀ ਆ ਗਿਆ, ਪਰ ਸਿੰਘ ਸਾਹਿਬ ਔਰ ਰਣਜੀਤ ਸਿੰਘ ਨੂੰ ਸਿੰਘ ਜਿਹੜੇ ਨੇ ਉਹ ਸਿੰਘ ਸਾਹਿਬ ਕਰਕੇ ਹੀ ਐਡਰੈਸ ਕਰਦੇ ਸੀ। ਸੋ ਇਸੇ ਤਰ੍ਹਾਂ ਜਦੋਂ 20ਵੀਂ ਸਦੀ ਦੇ ਵਿੱਚ ਜਥੇਦਾਰਾਂ ਦਾ ਰਿਵਾਜ ਸ਼ੁਰੂ ਹੋਇਆ, ਹੁਣ ਜਿਹੜੇ ਤਖਤਾਂ ਦੇ ਜਥੇਦਾਰ ਨੇ ਉਹਨਾਂ ਦੇ ਲਈ ਸਿੰਘ ਸਾਹਿਬ ਸ਼ਬਦ ਇਸਤੇਮਾਲ ਹੁੰਦਾ। ਉਹਨਾਂ ਨੂੰ ਸਗੋਂ ਤਕਲੀਫ ਹੁੰਦੀ ਹੈ ਜੇ ਕਿਸੇ ਹੋਰ ਦੇ ਲਈ ਇਸਤੇਮਾਲ, ਉਹ ਕਹਿੰਦਾ ਉਹ ਸਮਝਦੇ ਨੇ ਜੀ ਇਹ ਸਾਡੇ ਲਈ ਰਿਜ਼ਰਵ ਹੈ, ਅਸੀਂ ਸਿੰਘ ਸਾਹਿਬ ਹੋਰ ਨਾ ਕਿਸੇ ਨੂੰ ਕਿਹਾ ਜਾਏ। ਸੋ ਮੈਂ ਸਮਝਦਾ ਵੀ ਇਹ ਗੱਲ ਠੀਕ ਨਹੀਂ ਹੈ ਕਿ ਵੀ ਹੁਣ ਤੁਸੀਂ ਹਰ ਸ਼ਬਦ ਦਾ ਕੋਈ ਨਾ ਕੋਈ ਅਰਥ ਕੱਢ ਲਓ ਜੀ। ਸਿੰਘਾਂ ਦੇ ਸਾਹਿਬ, ਉਹ ਤਾਂ ਸਭ ਦੇ ਸਾਹਿਬ ਨੇ, ਜਿਹੜਾ ਸਿੰਘ ਨਹੀਂ ਵੀ ਹੈ ਗੁਰੂ ਕਲਗੀਧਰ ਉਹਦੇ ਵੀ ਸਾਹਿਬ ਨੇ। ਬਾਕੀ ਸਾਡੇ ਲਈ ਪਿਤਾ ਗੁਰੂ ਗੋਬਿੰਦ ਸਿੰਘ ਨੇ, ਮਾਤਾ ਸਾਹਿਬ ਕੌਰ ਵਾਸੀ ਆਨੰਦਪੁਰ ਦੇ, ਬਾਪ ਤਾਂ ਬਾਪ ਹੈ। ਔਰ ਉਹਨਾਂ ਦਾ ਜਿਹੜਾ ਰੁਤਬਾ ਹੈ 10ਵੇਂ ਪਾਤਸ਼ਾਹ ਹਰ ਸਿੱਖ ਦੇ ਸਿੰਘ ਦੇ ਜਿਹੜੇ ਨੇ ਉਹ ਜਾਨ ਪ੍ਰਾਣ ਨੇ। ਜੇ ਉਹਨਾਂ ਨੇ ਖਾਲਸੇ ਨੂੰ ਕਿਹਾ ਖਾਲਸਾ ਮੇਰੀ ਜਾਨ ਕੀ ਜਾਨ, ਖਾਲਸਾ ਮੇਰੋ ਪ੍ਰਾਣ ਕੇ ਕੋ ਪ੍ਰਾਣ, ਤੇ ਖਾਲਸੇ ਦਾ ਸਭ ਕੁਝ ਹੋਣਾ ਚਾਹੀਦਾ। ਸੋ ਮੈਂ ਸਮਝਦਾ ਵੀ ਇਹ ਸ਼ਬਦ ਅਸੀਂ ਇਹਦਾ ਫਰੀਕੁਐਂਟ ਇਸਤੇਮਾਲ ਨਾ ਕਰੀਏ ਜੀ, ਲੇਕਿਨ ਜਿਹੜਾ ਕਿਸੇ ਵੀ ਗੁਰੂ ਆਸ਼ੇ ਨੂੰ ਸਮਰਪਿਤ, ਗੁਰੂ ਪੰਥ ਨੂੰ ਸਮਰਪਿਤ, ਗੁਰੂ ਪਿਆਰ ਦੇ ਵਿੱਚ ਭਿੱਜੀ ਹੋਈ ਕਿਸੇ ਰੂਹ ਲਈ ਜੇ ਆਪ ਮੁਹਾਰੇ ਸਾਡੇ ਮੂੰਹੋਂ ਇਹ ਸ਼ਬਦ ਨਿਕਲਦਾ ਤੇ ਇਹਦੇ 'ਚ ਕੋਈ ਇਹ ਨਹੀਂ ਹੈ ਕਿ ਜੀ ਇਹ ਕੋਈ ਜਿਹੜਾ ਉਹ ਕੋਈ ਗਲਤ ਬਿਆਨ ਨਹੀਂ ਹੋ ਗਈ। ਬਾਕੀ ਇਹ ਵੀ ਸੀ, ਮੈਨੂੰ ਅਕਾਲੀ ਕੌਰ ਸਿੰਘ ਨੇ ਹੰਗ, ਉਹਨਾਂ ਦੀ ਮੈਂ ਲਾਈਫ ਹਿਸਟਰੀ ਕਿਤੇ ਪੜ੍ਹ ਰਿਹਾ ਸੀ ਕਿ ਇੱਕ ਵਾਰੀ ਉਹ ਕਿਤੇ ਮਿਲਣ ਗਏ ਭਾਈ ਵੀਰ ਸਿੰਘ ਜੀ ਨੂੰ, ਲਾਰੈਂਸ ਰੋਡ ਤੇ ਸੀ ਉਹ, ਤੇ ਬਾਹਰ ਪਹਿਰੇਦਾਰ ਨੇ ਜਿਹੜਾ ਵੀ ਉਹਨਾਂ ਦਾ ਸੈਕਟਰੀ ਸੀ ਜਾਂ ਕੋਈ ਬੈਠਾ ਸੀ, ਉਹਨਾਂ ਨੇ ਕਿਹਾ ਕਿ ਜੀ ਮੈਂ ਮਿਲਣਾ ਭਾਈ ਸਾਹਿਬ ਨੂੰ। ਪੂਰੇ ਖਾਲਸਾਈ ਬਾਣੇ 'ਚ ਰਹਿੰਦੇ ਸੀ, ਨਿਹੰਗ ਬਾਣੇ 'ਚ ਜੀ। ਤੇ ਉਹਨਾਂ ਨੇ ਕਿਹਾ ਜੀ ਕਿ ਵੀ ਉਹਨਾਂ ਅੰਦਰ ਜਾ ਕੇ ਸੁਨੇਹਾ ਦਿੱਤਾ ਭਾਈ ਵੀਰ ਸਿੰਘ ਨੂੰ ਕਿ ਵੀ ਉਹ ਜਿਹੜੇ ਨੇ ਇੱਕ ਆਪਣੇ ਆਏ ਹੈ। ਤੇ ਉਹਨਾਂ ਨੇ ਪੁੱਛਿਆ ਜੀ ਨਾਂ ਕੀ ਆ, ਉਹ ਬਾਹਰ ਪੁੱਛਣ ਆਇਆ ਵੀ ਨਾਂ ਕੀ ਹੈ। ਉਹ ਕਹਿੰਦਾ ਵੀ ਮੈਂ ਸਿੰਘ ਹੈ ਤੇ ਮੈਂ ਇੱਕ ਸਿੰਘ ਮਿਲਣ ਆਇਆ ਹੈ ਸਿੰਘ ਨੂੰ ਜੀ, ਤੇ ਜੇ ਭਾਈ ਸਾਹਿਬ ਨੇ ਕਿਸੇ ਨਾਂ ਵਾਲੇ ਨੂੰ ਮਿਲਣਾ ਹੈ ਤੇ ਮੈਂ ਨਹੀਂ ਮਿਲਣਾ ਹੈ। ਉਹ ਤੁਰ ਪਏ, ਆਪਣੇ ਇਸ ਕਿਸਮ ਦੀ ਉਹ ਅਣਖੀ ਸੀ। ਤੇ ਉਹਨੇ ਜਾ ਕੇ ਦੱਸਿਆ ਅੰਦਰ ਭਾਈ ਸਾਹਿਬ ਨੰਗੇ ਪੈਰੀ ਭਾਈ ਵੀਰ ਸਿੰਘ ਪਿੱਛੇ ਉਹਨਾਂ ਦੇ ਭੱਜੇ ਆਏ। ਉਹਨਾਂ ਨੇ ਕਿਹਾ ਕਿ ਵੀ ਉਹਨਾਂ ਨੇ ਕਿਹਾ ਜੀ ਮੈਂ ਕਿਹਾ ਸਿੰਘ ਸਾਹਿਬ ਤੋਂ ਵੱਡਾ ਕੌਣ ਹੋ ਸਕਦਾ, ਗੁਰੂ ਦੇ ਸਿੰਘ ਤੋਂ ਵੱਡਾ। ਸੋ ਮੈਂ ਸਮਝਦਾ ਵੀ ਇਹ ਜਿਹੜੇ ਨੇ ਇਹ ਹਰ ਇੱਕ ਦਾ ਇੱਕ ਦੌਰ ਦਾ ਇੱਕ ਪਾਰਟ ਰਿਹਾ। ਸਿੰਘ ਸ਼ਬਦ ਆਪਣੇ ਆਪ 'ਚ ਹੀ ਮੁਕੰਮਲ ਹੈ ਔਰ ਦੂਸਰੇ ਨੂੰ ਨਾਂ ਨਾਲ ਬੁਲਾਉਣ ਕੋਲ ਹੋਰ ਸਿੰਘ ਜੀ ਕੀ ਹਾਲ ਹੈ ਔਰ ਸਿੰਘ ਜੀ ਕਿਵੇਂ ਹੈ ਜਾਂ ਸਿੰਘ ਸਾਹਿਬ ਕਿਵੇਂ ਹੈ। ਸੋ ਇਹ ਤੁਹਾਡੇ ਪਿਆਰ ਸਤਿਕਾਰ ਦਾ ਇਜ਼ਹਾਰ ਹੈ, ਇਹਦੇ 'ਚ ਕੋਈ ਥਿਓਲੋਜੀਕਲ ਇਸ਼ੂ ਨੂੰ ਜੋੜਨਾ ਇਹ ਬਹੁਤੀ ਸਿਆਣੀ ਗੱਲ ਨਹੀਂ ਜੀ। ਬਿਲਕੁਲ ਡਾਕਟਰ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਵੀਰ ਮਨਵੀਰ ਜੀ ਦਾ ਜੀ। ਡਾਕਟਰ ਸਾਹਿਬ ਆਪਣੇ ਨਾਂ ਨਾਲ ਸਿੰਘ ਲਿਖਿਆ ਕਰਨ ਜ਼ਰੂਰ, ਕੱਲਾ ਮਨਵੀਰ ਨਹੀਂ ਹੈ। ਡਾਕਟਰ ਸਾਹਿਬ ਮੇਰੇ ਕੋਲ ਗਲਤੀ ਹੋ ਗਈ ਸੀ ਕਿ ਸਿੰਘ ਲਿਖਿਆ ਹੋਇਆ ਸੀ, ਮੇਰੇ ਕੋਲ ਨਹੀਂ ਪੜ੍ਹਨਾ ਹੈ। ਫਿਰ ਹੁਣ ਤੁਹਾਨੂੰ ਦੰਡ ਲੱਗੇਗਾ ਜੀ। ਡਾਕਟਰ ਸਾਹਿਬ ਇਸ ਦੇ ਨਾਲ ਲੈਣੇ ਬ੍ਰੇਕ। ਵਿਊਅਰਸ ਤੁਸੀਂ ਸਾਡੇ ਨਾਲ ਇਸ ਤਰ੍ਹਾਂ ਬਣੇ ਰਹੋ, ਮਿਲਦੇ ਹਾਂ ਛੋਟੇ ਬ੍ਰੇਕ ਤੋਂ ਬਾਅਦ।